30 ਅਗਸਤ ਸੰਨ 2019। ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਪ੍ਰਵਾਸੀਆਂ ਨੂੰ ਮਾੜਾ ਸਮਝਣ ਵਾਲੀ ਕੱਟੜ ਸੱਜੇ ਪੱਖੀ ਪਾਰਟੀ ਨੂੰ ਮਾਨਤਾ ਮਿਲਣ ਦੇ ਆਸਾਰ। NDP ਉਮੀਦਵਾਰ ਐਲਾਨਣ ਦੇ ਮਾਮਲੇ ਵਿੱਚ ਕਾਫੀ ਪਿੱਛੇ। ਦਸਤਾਰਧਾਰੀ ਸਿੱਖ ਜਸਰਾਜ ਸਿੰਘ ਹਲਨ ਨੇ ਕੈਲਗਰੀ ਤੋਂ ਦੀਪਕ ਓਬਰਾਏ ਵਾਲੇ ਹਲਕੇ ਵਿੱਚ ਨੋਮੀਨੇਸ਼ਨ ਜਿੱਤੀ। ਹੁਣ ਖਬਰਾਂ ਦਾ ਵਿਸਥਾਰ। ਪ੍ਰਵਾਸੀਆਂ ਨੂੰ ਮਾੜਾ ਸਮਝਣ ਵਾਲੀ ਸੱਜੇ ਪੱਖੀ ਪਾਰਟੀ ਕੈਨੇਡੀਅਨ ਨੈਸ਼ਨਲਿਸਟ ਪਾਰਟੀ ਨੂੰ ਮਾਨਤਾ ਮਿਲਣ ਦੇ ਆਸਾਰ ਬਣਦੇ ਜਾ ਰਹੇ ਨੇ। ਇੱਕ ਵਿਵਾਦਗ੍ਰਸਤ ਪਾਰਟੀ ਹੈ ਜਿਸ ਦੇ ਆਗੂ ਕੱਟੜ ਕ੍ਰਿਸਚਨ ਨੇ ਅਤੇ ਚਾਹੁੰਦੇ ਨੇ ਕਿ ਕੈਨੇਡਾ ਮੁੱਖ ਤੌਰ 'ਤੇ ਯੂਰਪੀ ਮੂਲ ਦੇ ਲੋਕਾਂ ਦੀ ਬਹੁਗਿਣਤੀ ਵਾਲਾ ਦੇਸ਼ ਰਹੇ ਅਤੇ ਉਹ ਪ੍ਰਵਾਸੀਆਂ ਦੇ ਉੱਤੇ ਵੀ ਕਈ ਕਿਸਮ ਦੀਆਂ ਸਖਤੀਆਂ ਵਰਤਣਾ ਚਾਹੁੰਦੇ ਨੇ ਅਤੇ ਪ੍ਰਵਾਸੀਆਂ ਦੀ ਗਿਣਤੀ ਘਟਾਉਣਾ ਚਾਹੁੰਦੇ ਨੇ। ਇਸ ਤੋਂ ਇਲਾਵਾ ਉਹ ਸਮਲਿੰਗੀਆਂ ਨੂੰ ਨਫ਼ਰਤ ਕਰਦੇ ਨੇ ਅਤੇ ਈਸਾਈ ਕਦਰਾਂ ਕੀਮਤਾਂ ਨੂੰ ਲਾਗੂ ਕਰਨਾ ਚਾਹੁੰਦੇ ਨੇ। ਪਾਰਟੀ ਨਾਲ ਜੁੜੇ ਲੋਕਾਂ ਦੇ ਵਿਵਾਦਗ੍ਰਸਤ ਪਿਛੋਕੜ ਨੇ। ਪਾਰਟੀ ਨੂੰ ਮਾਨਤਾ ਦਿੱਤੇ ਜਾਣ ਤੋਂ ਪਿੱਛੋਂ ਉਹਨਾਂ ਸੰਬੰਧੀ ਜਾਣਕਾਰੀ ਨੂੰ ਜਨਤਕ ਤੌਰ 'ਤੇ ਨਸ਼ਰ ਕਰਨਾ ਜ਼ਰੂਰੀ ਹੋ ਜਾਵੇਗਾ, ਜਿਸ ਨਾਲ ਵੱਡਾ ਵਾਦ ਵਿਵਾਦ ਛਿੜ ਸਕਦਾ ਹੈ। ਕੈਨੇਡਾ ਦੇ ਵਿਰੋਧੀ ਦਲ NDP ਦੇ ਵੱਖ-ਵੱਖ ਹਲਕਿਆਂ ਵਿੱਚ ਉਮੀਦਵਾਰ ਐਲਾਨੇ ਜਾਣ ਦੇ ਮਾਮਲੇ ਵਿੱਚ ਬੁਰੇ ਹਾਲ ਨੇ। ਕੁੱਲ 338 ਹਲਕਿਆਂ ਵਿੱਚੋਂ NDP ਨੇ ਅਜੇ ਤੱਕ ਸਿਰਫ 175 ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰ ਐਲਾਨੇ ਨੇ ਅਤੇ NDP ਇਸ ਮਾਮਲੇ ਵਿੱਚ ਕਾਫੀ ਪਿੱਛੇ ਚੱਲ ਰਹੀ ਹੈ। NDP ਇਸ ਸਮੇਂ ਕਾਫੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। NDP ਦੇ ਦਸਤਾਰਧਾਰੀ ਆਗੂ ਜਗਮੀਤ ਸਿੰਘ ਦੇ ਲਈ ਆਉਂਦੀ ਫੈਡਰਲ ਚੋਣ ਵਿੱਚ NDP ਦੀਆਂ ਸੀਟਾਂ ਦੀ ਗਿਣਤੀ ਵਧਾਉਣਾ ਜ਼ਰੂਰੀ ਹੋ ਗਿਆ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹਨੂੰ ਲੀਡਰਸ਼ਿਪ ਤੋਂ ਵੀ ਹੱਥ ਧੋਣੇ ਪੈ ਸਕਦੇ ਨੇ ਅਤੇ ਉਸ ਸਮੇਂ ਪੂਰਾ ਜ਼ੋਰ ਲਾ ਰਹੇ ਨੇ ਕਿ ਬਾਕੀ ਦੇ ਬਚੇ ਹਲਕਿਆਂ ਵਿੱਚ ਜਲਦ ਤੋਂ ਜਲਦ ਉਮੀਦਵਾਰ ਐਲਾਨੇ ਜਾਣ। ਚੇਤੇ ਰਹੇ ਅਕਤੂਬਰ 'ਚ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਸਮਾਂ ਬਹੁਤ ਘੱਟ ਰਹਿ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੰਜਾਬੀ ਦੇ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਦਾ ਤੂਫਾਨੀ ਦੌਰਾ ਕੀਤਾ। ਜਸਟਿਨ ਟਰੂਡੋ ਦੀ ਆਮਦ ਸਮੇਂ BC ਦੇ ਮੁੱਖ ਮੰਤਰੀ ਜੌਨ ਹਾਰਗਨ ਵੀ ਉਹਨਾਂ ਦੇ ਨਾਲ ਸਨ। ਉਹਨਾਂ ਨੇ LNG ਪ੍ਰੋਜੈਕਟ ਸੰਬੰਧੀ ਅਹਿਮ ਐਲਾਨ ਕੀਤਾ ਅਤੇ LNG ਦੇ ਪ੍ਰੋਜੈਕਟ ਦੇ ਵਿੱਚ ਇੱਕ ਅਹਿਮ ਤਬਦੀਲੀ ਲਿਆਈ ਜਾ ਰਹੀ ਹੈ, ਜਿਸ ਦੇ ਤਹਿਤ LNG ਦੇ ਉਤਪਾਦਨ ਸਮੇਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਵਾਤਾਵਰਨ ਦੀ ਬਰਬਾਦੀ ਨਾ ਹੋਵੇ ਅਤੇ ਵੱਧ ਤੋਂ ਵੱਧ ਬਿਜਲੀ ਇਸਤੇਮਾਲ ਕੀਤੀ ਜਾਵੇ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸਵੱਛ ਟੈਕਨੋਲੋਜੀ ਦੇ ਨਾਲ ਵਾਤਾਵਰਨ ਦੀ ਬਿਹਤਰੀ ਵੀ ਯਕੀਨੀ ਬਣੇ ਅਤੇ ਇਸ ਸੰਬੰਧੀ ਅਹਿਮ ਐਲਾਨ ਦੇ ਲਈ ਜਸਟਿਨ ਟਰੂਡੋ ਸਰੀ ਦੇ ਦੌਰੇ 'ਤੇ ਆਏ ਹੋਏ ਸਨ ਅਤੇ ਇਸ ਮੌਕੇ 'ਤੇ ਨਾ ਸਿਰਫ ਜੌਨ ਹਾਰਗਨ ਸਗੋਂ BC ਦੀ NDP ਸਰਕਾਰ ਦੇ ਸਥਾਨਕ MLA ਅਤੇ ਮੰਤਰੀ ਵੀ ਹਾਜ਼ਰ ਸਨ। ਇੱਕ ਦਸਤਾਰਧਾਰੀ ਸਿੱਖ ਜਸਰਾਜ ਸਿੰਘ ਹਲਨ ਨੇ ਕੈਲਗਰੀ ਤੋਂ ਦੀਪਕ ਓਬਰਾਏ ਵਾਲੇ ਹਲਕੇ ਦੇ ਵਿੱਚ ਨੋਮੀਨੇਸ਼ਨ ਜਿੱਤ ਲਈ ਹੈ। ਚੇਤੇ ਰਹੇ ਦੀਪਕ ਓਬਰਾਏ ਕੈਲਗਰੀ ਤੋਂ ਟੋਰੀ MP ਸਨ ਅਤੇ ਵੱਡੇ ਕੱਦ ਵਾਲੇ ਟੋਰੀ ਆਗੂ ਸਨ। ਪਿੱਛੇ ਜਿਹੇ ਉਹਨਾਂ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਹੁਣ ਉਹਨਾਂ ਦੇ ਹਲਕੇ ਦੇ ਵਿੱਚ ਇੱਕ ਉਮੀਦਵਾਰ ਦੀ ਲੋੜ ਸੀ, ਜਿਸ ਕਰਕੇ ਟੋਰੀ ਪਾਰਟੀ ਵੱਲੋਂ ਨਾਮਜ਼ਦਗੀ ਦੀ ਦੌੜ ਰੱਖੀ ਗਈ ਸੀ। ਇਸ ਦੌੜ ਦੇ ਵਿੱਚ ਦੀਪਕ ਓਬਰਾਏ ਦਾ ਬੇਟਾ ਅਮਨ ਓਬਰਾਏ ਵੀ ਸ਼ਾਮਲ ਸੀ ਅਤੇ ਉਸ ਦੌੜ ਵਿੱਚ ਹਾਰ ਗਿਆ ਹੈ ਅਤੇ ਇਸ ਨੋਮੀਨੇਸ਼ਨ ਦੀ ਲੜਾਈ ਨੂੰ ਜਸਰਾਜ ਸਿੰਘ ਹਲਨ ਨਾਂ ਦੇ ਦਸਤਾਰਧਾਰੀ ਸਿੱਖ ਨੌਜਵਾਨ ਨੇ ਜਿੱਤ ਲਿਆ ਹੈ ਅਤੇ ਹੁਣ ਉਹ ਟੋਰੀ ਪਾਰਟੀ ਦਾ ਉਮੀਦਵਾਰ ਹੋਵੇਗਾ। ਕੈਲਗਰੀ ਵਿੱਚ ਡਾਕ ਡੱਬਿਆਂ 'ਚੋਂ ਡਾਕ ਚੋਰੀ ਦੇ ਮਾਮਲੇ ਵਧੇ ਨੇ। ਕੈਲਗਰੀ ਵਿੱਚ ਲੰਬੇ ਸਮੇਂ ਤੋਂ ਇਸ ਗੱਲ ਦਾ ਰੁਝਾਨ ਹੈ ਕਿ ਲੋਕਾਂ ਦੇ ਘਰਾਂ ਵਿੱਚ ਡਾਕ ਨਹੀਂ ਪਹੁੰਚਦੀ, ਸਗੋਂ ਉਹਨਾਂ ਨੂੰ ਡਾਕ ਚੁੱਕਣ ਲਈ ਉਹਨਾਂ ਦੇ ਲਾਗੇ ਲਾਏ ਗਏ ਡਾਕ ਡੱਬਿਆਂ ਤੱਕ ਜਾਣਾ ਪੈਂਦਾ ਹੈ। ਡਾਕ ਡੱਬਿਆਂ 'ਚੋਂ ਡਾਕ ਚੋਰੀ ਦੇ ਅਨੇਕਾਂ ਮਾਮਲੇ ਪ੍ਰਕਾਸ਼ ਵਿੱਚ ਆਏ ਨੇ, ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਨੇ। ਫੋਰਟ ਮੈਕਮਰੀ ਵਿੱਚ 2016 ਵਿੱਚ ਲੱਗੀ ਜੰਗਲ ਦੀ ਅੱਗ ਕਾਰਨ ਅਨੇਕਾਂ ਨੌਜਵਾਨ ਅਜੇ ਵੀ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਚੱਲ ਰਹੇ ਨੇ। ਯੂਨੀਵਰਸਿਟੀ ਆਫ ਐਲਬਰਟਾ ਵੱਲੋਂ ਇਸ ਸੰਬੰਧ ਵਿੱਚ ਇੱਕ ਖੋਜ ਕਰਵਾਈ ਗਈ ਹੈ। ਖੋਜ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਜੂਨੀਅਰ ਅਤੇ ਸੀਨੀਅਰ ਸਕੂਲੀ ਵਿਦਿਆਰਥੀ ਉਸ ਅੱਗ ਕਾਰਨ ਅਜੇ ਵੀ ਮਾਨਸਿਕ ਸੰਤਾਪ ਵਿੱਚੋਂ ਗੁਜ਼ਰ ਰਹੇ ਨੇ। ਚੇਤੇ ਰਹੇ ਉਸ ਸਮੇਂ ਜੰਗਲ ਦੀ ਅੱਗ ਕਾਰਨ ਫੋਰਟ ਮੈਕਮਰੀ ਇਲਾਕੇ 'ਚ ਭਾਰੀ ਨੁਕਸਾਨ ਹੋਇਆ ਸੀ ਅਤੇ 90,000 ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ ਅਤੇ ਇਸ ਵਿੱਚ ਪੰਜਾਬੀ ਭਾਈਚਾਰੇ ਦੀ ਵੀ ਕਾਫੀ ਗਿਣਤੀ ਸੀ ਅਤੇ ਖੋਜ ਵਿੱਚ ਕਿਹਾ ਗਿਆ ਕਿ ਇਹਨਾਂ ਨੌਜਵਾਨਾਂ ਨੂੰ ਅਜੇ ਵੀ ਕਿਸੇ ਤਰ੍ਹਾਂ ਦੀ ਮਾਨਸਿਕ ਇਲਾਜ ਦੀ ਲੋੜ ਹੈ ਤਾਂ ਜੋ ਉਹ ਆਮ ਵਰਗੇ ਬਣ ਸਕਣ। ਮੈਨੀਟੋਬਾ ਦੇ ਇੱਕ ਮੂਲ ਵਾਸੀ ਕਬੀਲੇ ਦੇ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਵਧਿਆ ਹੈ, ਜਿਸ ਕਰਕੇ ਭਾਈਚਾਰੇ ਵਿੱਚ ਭਾਰੀ ਰੋਸ ਹੈ। ਗੋਡਸ ਲੇਕ ਨਾਂ ਦੇ ਇਸ ਮੂਲ ਵਾਸੀ ਕਬੀਲੇ ਵਿੱਚ ਇਹਨਾਂ ਗਰਮੀਆਂ ਦੌਰਾਨ 4 ਆਤਮ ਹੱਤਿਆਵਾਂ ਹੋ ਚੁੱਕੀਆਂ ਨੇ, ਜਦੋਂ ਕਿ 22 ਵਿਅਕਤੀਆਂ ਨੇ ਆਤਮ ਹੱਤਿਆਵਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। ਪੂਰੇ ਕੈਨੇਡਾ ਵਿੱਚ ਮੂਲ ਵਾਸੀ ਕਬੀਲਿਆਂ ਵਿੱਚ ਆਤਮ ਹੱਤਿਆਵਾਂ ਦਾ ਰੁਝਾਨ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਇਸ ਦੇ ਕਈ ਸਮਾਜਿਕ ਅਤੇ ਆਰਥਿਕ ਕਾਰਨ ਨੇ। ਅਜੇ ਸਮਾਜਿਕ ਅਤੇ ਆਰਥਿਕ ਰੂਪ ਦੇ ਵਿੱਚ ਮੂਲ ਵਾਸੀ ਭਾਈਚਾਰਾ ਕਾਫੀ ਪਛੜਿਆ ਹੋਇਆ ਹੈ, ਜਿਸ ਕਾਰਨ ਉਹਨਾਂ ਦੇ ਕਬੀਲਿਆਂ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਰੁਕਣ 'ਚ ਨਹੀਂ ਆ ਰਿਹਾ ਅਤੇ ਇਸ ਗੱਲ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।
ਸਰੀ ਵਿੱਚ 2 ਵਿਅਕਤੀਆਂ ਨੇ ਆਤਮ ਸਮਰਪਣ ਕੀਤਾ ਹੈ। ਇਹਨਾਂ ਦੇ ਖਿਲਾਫ ਕੈਨੇਡਾ ਪੱਧਰੀ ਗ੍ਰਿਫਤਾਰੀ ਦੇ ਵਾਰੰਟ ਨਿਕਲੇ ਹੋਏ ਸਨ। ਸ਼ਕੀਲ ਸਿੰਘ ਬਸਰਾ ਅਤੇ ਅਮਰਪ੍ਰੀਤ ਸਿੰਘ ਸਮਰਾ 'ਤੇ ਦੋਸ਼ ਨੇ ਕਿ ਉਹਨਾਂ ਨੇ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਢੰਗ ਨਾਲ ਬੰਦੀ ਬਣਾਇਆ ਸੀ ਅਤੇ ਹਥਿਆਰ ਵਿਖਾਏ ਸਨ ਅਤੇ ਧਮਕੀਆਂ ਵੀ ਦਿੱਤੀਆਂ ਸਨ। ਇਹਨਾਂ ਦੋਨਾਂ ਨੂੰ ਫੜਨ ਦੀ ਖਾਤਰ ਕੈਨੇਡਾ ਪੱਧਰੀ ਗ੍ਰਿਫਤਾਰੀ ਦੇ ਵਾਰੰਟ ਕੱਢੇ ਗਏ ਸਨ ਅਤੇ ਹੁਣ ਉਹਨਾਂ ਨੇ ਸਰੀ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। BC ਦੇ ਯੂਟਿਲਿਟੀਜ਼ ਕਮਿਸ਼ਨ ਵੱਲੋਂ ਗੈਸ ਦੀਆਂ ਵਧਦੀਆਂ ਕੀਮਤਾਂ ਸੰਬੰਧੀ ਆਪਣੀ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ। ਚੇਤੇ ਮਈ ਮਹੀਨੇ ਵਿੱਚ ਮੁੱਖ ਮੰਤਰੀ ਜੌਨ ਹੌਰਗਨ ਨੇ ਗੈਸ ਦੀ ਵੱਧ ਰਹੀ ਕੀਮਤ ਕਾਰਨ ਇਸ ਕਮਿਸ਼ਨ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਪੂਰੀ ਪੜਤਾਲ ਕਰੇ। ਗੈਸ ਦੀ ਕੀਮਤ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਸੀ ਅਤੇ ਲੋਕਾਂ ਦਾ ਲੱਕ ਟੁੱਟ ਗਿਆ ਸੀ ਅਤੇ ਲੋਕਾਂ 'ਚ ਕਾਫੀ ਹਾਹਾਕਾਰ ਸੀ, ਜਿਸ ਦੇ ਮੱਦੇਨਜ਼ਰ BC ਯੂਟਿਲਿਟੀਜ਼ ਕਮਿਸ਼ਨ ਨੂੰ ਇਸ ਪੂਰੇ ਮਾਮਲੇ ਦੀ ਗਹਿਰਾਈ ਤੱਕ ਜਾਣ ਲਈ ਪੜਤਾਲ ਕਰਨ ਵਾਸਤੇ ਕਿਹਾ ਗਿਆ ਸੀ। ਪੜਤਾਲ ਦੀ ਰਿਪੋਰਟ ਅੱਜ ਜਾਰੀ ਕੀਤੀ ਜਾ ਰਹੀ ਹੈ, ਜਿਸ ਤੋਂ ਪਤਾ ਲੱਗੇਗਾ ਕਿ ਇਸ ਮਸਲੇ ਦਾ ਕੀ ਹੱਲ ਹੈ ਅਤੇ ਗੈਸ ਦੀ ਵੱਧ ਰਹੀ ਕੀਮਤਾਂ ਦੇ ਮੁੱਖ ਤੌਰ 'ਤੇ ਕੀ ਕਾਰਨ ਨੇ। BC ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਗੈਸ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ। ਅਤੇ ਅੰਤ ਵਿੱਚ ਤਬਸਰਾ। ਕੁਝ ਦਿਨ ਪਹਿਲਾਂ ਸਰੀ ਦੇ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ RSS ਪੱਖੀ ਆਗੂ ਪੁਰਸ਼ੋਤਮ ਗੋਇਲ ਵੱਲੋਂ NDP ਦੇ ਕੌਮੀ ਨੇਤਾ ਜਗਮੀਤ ਸਿੰਘ ਬਾਰੇ ਇਤਰਾਜ਼ਯੋਗ ਟੀਕਾ ਟਿੱਪਣੀ ਕੀਤੀ ਗਈ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਸੱਦੀ ਸੀ। ਇਹ ਪ੍ਰੈਸ ਕਾਨਫਰੰਸ ਭਾਰਤ ਦੀ ਮੋਦੀ ਸਰਕਾਰ ਵੱਲੋਂ ਕਸ਼ਮੀਰ ਬਾਰੇ ਲਏ ਗਏ ਫੈਸਲੇ ਦੀ ਪ੍ਰੋੜਤਾ ਕਰਨ ਲਈ ਸੱਦੀ ਗਈ ਸੀ, ਜਿਸ ਦੌਰਾਨ ਇੱਕ ਮੁਸਲਿਮ ਪੱਤਰਕਾਰ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਬਾਰੇ ਸਵਾਲ ਕੀਤੇ ਜਾਣ 'ਤੇ ਪੁਰਸ਼ੋਤਮ ਗੋਇਲ ਕਾਫੀ ਲਾਲ ਪੀਲੇ ਹੋਏ ਸਨ ਅਤੇ ਹਰੂਨ ਗਫਾਰ ਨੂੰ ਉਹਨਾਂ ਨੇ ਪੱਤਰਕਾਰ ਸੰਮੇਲਨ ਵਿੱਚੋਂ ਨਿਕਲ ਜਾਣ ਲਈ ਕਹਿ ਦਿੱਤਾ ਸੀ ਅਤੇ ਇਸ ਸੰਬੰਧ ਵਿੱਚ ਪੱਤਰਕਾਰਾਂ ਵੱਲੋਂ ਪੁਰਸ਼ੋਤਮ ਗੋਇਲ 'ਤੇ ਮਾਫੀ ਮੰਗਣ ਦਾ ਦਬਾਅ ਲਗਾਤਾਰ ਪਾਇਆ ਜਾ ਰਿਹਾ ਹੈ, ਪਰੰਤੂ ਅਜੇ ਤੱਕ ਮਾਫੀ ਦਾ ਕੋਈ ਨਾਂ ਨਿਸ਼ਾਨ ਨਹੀਂ ਹੈ। ਇਸੇ ਦੌਰਾਨ ਉਹਨਾਂ ਨੇ NDP ਦੇ ਕੌਮੀ ਨੇਤਾ ਜਗਮੀਤ ਸਿੰਘ ਨੂੰ ਮਾਨਸਿਕ ਰੋਗੀ ਵੀ ਕਹਿ ਦਿੱਤਾ ਸੀ। ਵੇਖਣ ਵਾਲੀ ਗੱਲ ਹੈ ਕਿ ਅਜੇ ਤੱਕ ਪੁਰਸ਼ੋਤਮ ਗੋਇਲ ਨੇ ਉਸ ਗੱਲ ਲਈ ਨਾ ਪਛਤਾਵਾ ਕੀਤਾ ਹੈ ਅਤੇ ਨਾ ਹੀ ਮਾਫੀ ਮੰਗੀ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਜਗਮੀਤ ਸਿੰਘ ਦੀ ਆਪਣੀ ਪਾਰਟੀ NDP ਵੱਲੋਂ ਵੀ ਇਸ ਬਾਰੇ ਵਿੱਚ ਕੋਈ ਖਾਸ ਨਹੀਂ ਕੀਤਾ ਗਿਆ ਅਤੇ ਪੂਰੀ ਤਰ੍ਹਾਂ ਖਾਮੋਸ਼ੀ ਪਸਰੀ ਹੋਈ ਹੈ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ NDP ਪੁਰਸ਼ੋਤਮ ਗੋਇਲ ਜਾਂ RSS ਪੱਖੀ ਲੌਬੀ ਨਾਲ ਕਿਸੇ ਕਿਸਮ ਦਾ ਆਡਾ ਨਹੀਂ ਲੈਣਾ ਚਾਹੁੰਦੀ, ਖਾਸ ਤੌਰ 'ਤੇ ਜਦੋਂ ਫੈਡਰਲ ਚੋਣਾਂ ਸਿਰ 'ਤੇ ਨੇ ਤਾਂ ਇਸ ਸਮੇਂ NDP ਨੇ ਚੁੱਪੀ ਵੱਟ ਕੇ ਆਪਣੀ ਕਮਜ਼ੋਰੀ ਵਿਖਾ ਦਿੱਤੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ NDP ਨਾਲ ਜੁੜੀ ਇੱਕ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਿੰਨੀ ਸਿਮਸ ਫਰੈਂਡਸ ਆਫ ਇੰਡੀਆ ਨਾਂ ਦੇ ਉਸ ਭਾਰਤ ਪੱਖੀ ਗਰੁੱਪ ਨਾਲ ਜੁੜੀ ਹੋਈ ਹੈ, ਜਿਸ ਦੇ ਤਾਰ ਪੁਰਸ਼ੋਤਮ ਗੋਇਲ ਨਾਲ ਵੀ ਜੁੜੇ ਹੋਏ ਨੇ। ਸੋ ਇਸ ਕਰਕੇ ਇਸ ਗੱਲ ਨੂੰ ਸਮਝਣ ਲਈ ਕਿਸੇ ਰੌਕਟ ਸਾਇੰਸ ਦੀ ਲੋੜ ਨਹੀਂ। ਬਹੁਤ ਸਪਸ਼ਟ ਹੈ ਕਿ ਸਭ ਦੇ ਆਪੋ ਆਪਣੇ ਹਿੱਤ ਨੇ, ਜਿਸ ਕਾਰਨ ਚੁੱਪੀ ਪਸਰੀ ਹੋਈ ਹੈ। ਅਜੇ ਤੱਕ ਕਿਸੇ ਨੇ ਹਿੰਮਤ ਵੀ ਨਹੀਂ ਕੀਤੀ ਕਿ ਪੁਰਸ਼ੋਤਮ ਗੋਇਲ ਨੂੰ ਇਸ ਗੱਲ ਲਈ ਕਿਹਾ ਜਾਵੇ ਕਿ ਜਗਮੀਤ ਸਿੰਘ ਤੋਂ ਤੁਰੰਤ ਮਾਫੀ ਮੰਗੀ ਜਾਵੇ। ਹਾਲਾਂਕਿ ਜਗਮੀਤ ਸਿੰਘ ਬਾਰੇ ਜਿਹੜੇ ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ ਨੇ, ਉਹਨਾਂ ਸ਼ਬਦਾਂ ਨੂੰ ਲੈ ਕੇ ਜਗਮੀਤ ਸਿੰਘ ਉਹਨਾਂ ਦੇ ਖਿਲਾਫ ਕਾਨੂੰਨੀ ਚਾਰਾਗੋਈ ਵੀ ਕਰ ਸਕਦੇ ਨੇ। ਕਿਸੇ ਨੂੰ ਬਿਨਾਂ ਸਬੂਤ ਦੇ ਆਧਾਰ 'ਤੇ ਮਾਨਸਿਕ ਰੋਗੀ ਕਹਿਣਾ ਕੋਈ ਮਾਹੌਲ ਦੀ ਗੱਲ ਨਹੀਂ ਹੈ। ਇਸ ਗੱਲ ਨੂੰ ਜਿਸ ਤਰੀਕੇ ਨਾਲ ਹਊ ਪਰੇ ਕੀਤਾ ਜਾ ਰਿਹਾ ਹੈ, ਆਪਣੇ ਆਪ ਵਿੱਚ ਚਿੰਤਾ ਦਾ ਵਿਸ਼ਾ ਹੈ ਔਰ ਖ਼ਾਸ ਤੌਰ 'ਤੇ NDP ਦੇ ਆਪਣੇ ਕਿਰਦਾਰ ਨੂੰ ਲੈ ਕੇ ਕਈ ਕਿਸਮ ਦੇ ਸਵਾਲ ਉੱਠ ਰਹੇ ਨੇ ਅਤੇ ਉੱਠਣੇ ਵੀ ਚਾਹੀਦੇ ਨੇ। ਇਸ ਬਾਰੇ ਭਾਈਚਾਰਾ ਸੋਚੇ। ਇਸੇ ਦੌਰਾਨ ਦਿਲਚਸਪ ਗੱਲ ਇਹ ਵੀ ਹੈ ਕਿ ਪ੍ਰਾਊਡਲੀ ਸਰੀ ਨਾਂ ਦੀ ਇੱਕ ਟੀਮ ਨੇ ਬਾਕਾਇਦਾ ਪੁਰਸ਼ੋਤਮ ਗੋਇਲ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਇਹ ਟੀਮ ਸਰੀ ਦੀ ਮਿਊਨਿਸਪਲ ਚੋਣ ਲੜਨ ਲਈ ਕਾਇਮ ਕੀਤੀ ਗਈ ਸੀ ਅਤੇ ਪੁਰਸ਼ੋਤਮ ਗੋਇਲ ਵੀ ਇਸ ਦੇ ਵਿੱਚ ਸ਼ਾਮਿਲ ਸਨ। ਪੁਰਸ਼ੋਤਮ ਗੋਇਲ ਉਸ ਸਮੇਂ ਸਿਟੀ ਕੌਂਸਲ ਦੀ ਚੋਣ ਲੜ ਰਹੇ ਸਨ। ਪ੍ਰਾਊਡਲੀ ਸਰੀ ਜੇ ਸਟੈਂਡ ਲੈ ਸਕਦਾ ਹੈ ਤਾਂ NDP ਨੂੰ ਕੀ ਤਕਲੀਫ ਹੈ। ਪ੍ਰਾਊਡਲੀ ਸਰੀ ਵਾਲਿਆਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਪੁਰਸ਼ੋਤਮ ਗੋਇਲ ਦੇ RSS ਦੇ ਪਿਛੋਕੜ ਨੂੰ ਲੈ ਕੇ ਕਾਫੀ ਪਰੇਸ਼ਾਨ ਨੇ ਅਤੇ ਉਹਨਾਂ ਵੱਲੋਂ ਕੀਤੀ ਗਈ ਟੀਕਾ ਟਿੱਪਣੀ ਦਾ ਡਟ ਕੇ ਵਿਰੋਧ ਕਰਦੇ ਨੇ, ਪਰ NDP ਵੱਲੋਂ ਅਜਿਹੀ ਹਿੰਮਤ ਅਜੇ ਤੱਕ ਨਹੀਂ ਵਿਖਾਈ ਗਈ। ਸੋ ਦੋਸਤੋ, ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਤੁਹਾਡੀ ਮੇਰੀ ਮੁਲਾਕਾਤ ਹੁਣ ਹੋਵੇਗੀ ਸੋਮਵਾਰ ਨੂੰ। ਅਪਡੇਟ ਕਰਨ ਲੱਗੇ ਮੁੜ ਹਾਜ਼ਰ ਹੋਵਾਂਗਾ। ਆਗੇ ਤੋਂ ਧੰਨਵਾਦ। ਹੈਵ ਅ ਨਾਈਸ ਵੀਕਐਂਡ।